ਰਾਹੁਲ ਗਾਂਧੀ ਦੀ ਸਪੀਚ ਤੋਂ। ਰਾਹੁਲ ਗਾਂਧੀ ਦੀ ਸਪੀਚ ਨੂੰ ਲੈ ਕੇ ਸਦਨ ਦੇ ਵਿੱਚ ਭਾਰੀ ਹੰਗਾਮਾ ਹੋਇਆ ਜੀ। ਇਹ ਸਪੀਚ ਉਹੀ ਨਹੀਂ ਜਿਹੜੀ ਬਾਹਰਲੇ ਮੁਲਕ ਦਿੱਤੀ ਸੀ ਕਿਤੇ? ਜੀ ਬਿਲਕੁਲ, ਜਿੱਥੇ ਰਾਹੁਲ ਗਾਂਧੀ ਨੇ ਲੋਕਤੰਤਰ ਨੂੰ ਖਤਰਾ ਦੱਸਿਆ ਸੀਗਾ, ਮੇਨਲੀ ਬਸ ਇਹੀ ਇੱਕ ਕਹਿ ਲਓ ਕਿ ਸਪੀਚ ਦੇ ਵਿੱਚ ਇੱਕ ਸ਼ਬਦ ਸੀਗਾ ਜਾਂ ਕਹਿ ਲਓ ਇੱਕ ਐਸਾ ਬੋਲ ਸੀਗਾ ਜਿਹਨੇ ਇੱਥੇ ਬਹੁਤ ਜ਼ਿਆਦਾ ਇੱਕ ਪੰਗਾ ਖੜਾ ਕਰ ਦਿੱਤਾ। ਫਿਰ ਪੈਗਾਸਸ ਤੇ ਗੱਲ ਕੀਤੀ ਗਈ ਸੀ, ਫਿਰ ਕਿ ਸਾਨੂੰ ਬੋਲਣ ਨਹੀਂ ਦਿੱਤਾ ਜਾਂਦਾ, ਸੰਸਥਾਵਾਂ ਦਾ ਘਾਣ ਕੀਤਾ ਜਾ ਰਿਹਾ ਵਗੈਰਾ ਵਗੈਰਾ। ਇਹਦੇ ਵਿੱਚ ਸਾਰਾ ਕੁਝ ਹੀ ਆ ਗਿਆ, ਹਾਥੀ ਦੇ ਪੈਰ 'ਚ ਸਾਰਾ ਕੁਝ ਹੀ ਆ ਗਿਆ। ਤਾਂ ਇਸ ਸਪੀਚ ਨੂੰ ਲੈ ਕੇ ਅੱਜ ਇਹਨਾਂ ਨੇ ਬੜਾ ਇਤਰਾਜ਼ ਪ੍ਰਗਟਾਇਆ ਕਿ ਭਾਈ ਵੇਖੋ, ਇਹ ਬਾਹਰਲੇ ਮੁਲਕਾਂ ਦੇ ਵਿੱਚ ਜਾ ਕੇ ਜਿਸ ਤਰ੍ਹਾਂ ਦੇਸ਼ ਦਾ ਅਪਮਾਨ ਕਰ ਰਹੇ ਨੇ, ਉਹਦੇ ਵਾਸਤੇ ਇਹਨਾਂ ਨੂੰ ਮੁਆਫੀ ਮੰਗਣੀ ਚਾਹੀਦੀ ਹੈ। ਦਰਅਸਲ ਕੀ ਹੈ ਕਿ ਜਦੋਂ ਬਜਟ ਪੇਸ਼ ਹੁੰਦਾ ਹੈ ਤਾਂ ਬਜਟ ਤੋਂ ਬਾਅਦ ਜਿਹੜੀਆਂ ਬਹਿਸਾਂ ਹੁੰਦੀਆਂ ਨੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ, ਉਹ ਇਸ ਤਰ੍ਹਾਂ ਪੜਾਅ ਦਰ ਪੜਾਅ ਚੱਲਦੀਆਂ। ਜਿਵੇਂ ਹੁਣ ਬਜਟ ਪੇਸ਼ ਹੋ ਗਿਆ, ਉਹ ਇੱਕ ਸੈਸ਼ਨ ਦਾ ਪੜਾਅ, ਤੇ ਹੁਣ ਫਿਰ ਉਹਦੇ ਤੇ ਦੁਬਾਰਾ ਹਟ ਕੇ ਚੱਲ ਪਈ ਫਿਰ ਬਹਿਸ, ਦੂਸਰਾ ਪੜਾਅ। ਅੱਜ ਪਹਿਲਾ ਦਿਨ ਸੀਗਾ ਦੂਸਰੇ ਪੜਾਅ ਦਾ, ਤੇ ਇਹਦੇ ਵਿੱਚ ਖਾਸਾ ਹੰਗਾਮਾ ਹੋਇਆ। ਭਾਜਪਾ ਨੇ ਇੱਥੋਂ ਤੱਕ ਡਿਮਾਂਡ ਕੀਤੀ, ਇੱਥੋਂ ਤੱਕ ਮੰਗ ਕੀਤੀ ਕਿ ਰਾਹੁਲ ਗਾਂਧੀ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦੇਣਾ ਚਾਹੀਦਾ ਹੈ। ਇਹ ਗੱਲ ਜਿਹੜੀ ਕੇਂਦਰੀ ਮੰਤਰੀ ਗਿਰੀ ਰਾਜ ਸਿੰਘ ਹੋਰਾਂ ਨੇ ਕਹੀ। ਇਧਰੋਂ ਜਿਹੜੇ ਇਹਨਾਂ ਦੇ ਬਹੁਤ ਵੱਡੇ ਨੇਤਾ ਹੈ ਤੇ ਦੇਸ਼ ਦੇ ਜਿਹੜੇ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਜੀ, ਉਹ ਵੀ ਕਹਿੰਦੇ ਕਿ ਇਹਨਾਂ ਨੂੰ ਮਾਫੀ ਮੰਗਣੀ ਹੀ ਪਵੇਗੀ ਜਾਂ ਮਾਫੀ ਮੰਗਣੀ ਚਾਹੀਦੀ ਆ। ਤਾਂ ਇਸ ਤਰ੍ਹਾਂ ਘੇਰਾਬੰਦੀ ਹੋਈ ਸਾਰੀ। ਤਾਂ ਉਧਰੋਂ ਖੜਗੇ ਹੋਰੀ ਉਹ ਬੋਲੇ, ਉਹ ਕਹਿੰਦੇ ਕਿ ਦੇਖੋ ਗੱਲ ਇਹ ਆ ਕਿ ਤੁਸੀਂ ਜਿਹੜੀਆਂ ਕਰਦੇ ਜੇ ਨਾ ਇੱਧਰ ਦੀਆਂ ਉਧਰ ਦੀਆਂ, ਅਸੀਂ ਵਿਕਰਮ ਬੇਤਾਲ ਵਾਂਗੂ ਤੁਹਾਡਾ ਪਿੱਛਾ ਨਹੀਂ ਛੱਡਣਾ, ਖੜਾ ਤੇਰਾ ਨਹੀਂ ਉਹ ਛੱਡਣਾ, ਭਾਵੇਂ ਲੱਗ ਜਾਣਾ ਹਥਕੜੀਆਂ। ਉਹ ਕਹਿੰਦੇ ਕਿ ਭਾਈ ਤੁਹਾਡਾ ਪਿੱਛਾ ਨਹੀਂ ਛੱਡਣਾ ਅਸੀਂ, ਮਤਲਬ ਕਿ ਜਿਹੜੇ ਮੁੱਦੇ ਤੁਸੀਂ ਭੁਲਾਉਣਾ ਚਾਹੁੰਦੇ ਹੋ, ਜਨਤਾ ਦਾ ਧਿਆਨ ਉਹਨਾਂ ਤੋਂ ਹਟਾਉਣਾ ਚਾਹੁੰਦੇ ਹੋ, ਅਸੀਂ ਉਹਨਾਂ ਮੁੱਦਿਆਂ ਦੀ ਪੂਛਲ ਨਹੀਂ ਜੇ ਛੱਡਣੀ, ਚਾਹੇ ਕੁਝ ਵੀ ਹੋ ਜਾਵੇ। ਤਾਂ ਆਹ ਸਾਰਾ ਕੁਝ ਰਿਹਾ। ਤੇ ਇਸ ਸਪੀਚ ਤੇ ਉਦੋਂ ਵੀ ਵਿਵਾਦ ਹੋ ਗਿਆ ਸੀਗਾ ਜਦੋਂ ਇਹ ਸਪੀਚ ਹੋਈ ਆ। ਰਾਹੁਲ ਗਾਂਧੀ ਦੀ ਸਪੀਚ ਤੋਂ ਫੌਰੀ ਬਾਅਦ ਹੀ ਇੱਥੇ ਇਹਨਾਂ ਦੇ ਇੱਕ ਵੱਡੇ ਲੀਡਰ ਨੇ ਕਹਿ ਦਿੱਤਾ ਸੀਗਾ ਕਿ ਅਸਲ 'ਚ ਪੈਗਾਸਸ ਰਾਹੁਲ ਗਾਂਧੀ ਦੇ ਟੈਲੀਫੋਨ 'ਚ ਨਹੀਂ, ਇਹਦੇ ਦਿਮਾਗ 'ਚ ਵੜਿਆ ਜੀ। ਤਾਂ ਦੇਖੋ ਬੜਾ ਇਹਦੇ ਵਿੱਚ ਸਿੰਪਲ ਕੰਮ ਆ, ਸਾਦਾ ਕੰਮ ਆ। ਜੇ ਦੇਖਣਾ ਹੋਵੇ ਤਾਂ ਉਹ ਇਹੋ ਆ ਕਿ ਕਾਂਗਰਸ ਜਿਹੜੀ ਹੈ ਉਹ ਦੁਨੀਆ ਨੂੰ ਦੱਸਣਾ ਚਾਹੁੰਦੀ ਹੈ ਕਿ RSS ਜਾਂ ਭਾਜਪਾ ਜਿਹੜੀ ਉਹ ਦੇਸ਼ ਦੇ ਵਿੱਚੋਂ ਡੈਮੋਕ੍ਰੇਸੀ ਤੇਜ਼ੀ ਨਾਲ ਖਤਮ ਕਰ ਰਹੀ ਹੈ ਜੀ। ਜਦ ਕਿ RSS ਜਾਂ ਭਾਜਪਾ ਉਹ ਹੁਣ ਸਿੱਧੇ ਤੌਰ ਤੇ ਤਾਂ RSS ਤਾਂ ਘੱਟ ਜਵਾਬ ਦਿੰਦੀ ਹੈ ਇਹਨਾਂ ਚੀਜ਼ਾਂ ਦਾ, ਉਹਨਾਂ ਦੇ ਲੇਖ ਵਗੈਰਾ ਛਪਦੇ ਹੁੰਦੇ ਨੇ। ਤਾਂ ਗੱਲ ਇਹ ਹੈ ਕਿ ਹੁਣ ਜਿੱਦਾਂ ਇਹਨਾਂ ਦੀ ਸਿਆਸੀ ਤਨਜ਼ੀਮ ਆ ਗਈ ਭਾਰਤੀ ਜਨਤਾ ਪਾਰਟੀ, ਉਹਦੇ ਕੋਲ ਇੱਕ ਬੜੀ ਖੂਬੀ ਆ ਕਿ ਰਾਸ਼ਟਰਵਾਦ ਦੇ ਗਾੜੇ ਰੰਗ ਦੇ ਵਿੱਚ ਰੰਗੇ ਲੋਕਾਂ ਨੂੰ ਉਹ ਗੱਲ ਜਿਹੜੀ ਆ ਉਧਰ ਨੂੰ ਜੋੜ ਦਿੰਦੀ ਹੈ ਕਿ ਦੇਸ਼ ਦਾ ਅਪਮਾਨ ਕੀਤਾ ਹੈ। ਮਤਲਬ ਕਿ ਦੇਸ਼ ਦਾ ਸਨਮਾਨ ਇਹ ਹੈ ਕਿ ਤੁਸੀਂ ਚੁੱਪ ਕਰਕੇ ਆਪਣੇ ਬੁੱਲ ਸੀਤੀ ਰੱਖੋ ਤੇ ਇਹਨਾਂ ਦੀਆਂ ਬੇਵਕੂਫੀਆਂ ਨੂੰ ਵੀ ਕਹਿ ਦਿਓ ਕਿ ਜ਼ਿੰਦਾਬਾਦ ਹੈ, ਜ਼ਿੰਦਾਬਾਦ ਹੈ, ਜੈ ਜੈਕਾਰ ਹੈ। ਫਿਰ ਤੁਸੀਂ ਉਹ ਦੇਸ਼ ਪ੍ਰੇਮੀ। ਇਹ ਮਤਲਬ ਕਿ ਕੋਈ ਬੇਵਕੂਫੀ ਵੀ ਕਰਨ, ਇਹਨਾਂ ਦੇ ਜਿਹੜੇ ਕਾਰਪੋਰੇਟੀ ਸਾਥੀ ਆ ਉਹ ਲੁੱਟੀ ਜਾਣ, ਖਸੁੱਟੀ ਜਾਣ, ਜੋ ਮਰਜ਼ੀ ਕਰਦਾ। ਹੁਣ ਦੇਖੋ ਗੱਲ ਕੀ ਹੈ ਕਿ ਰਾਹੁਲ ਗਾਂਧੀ ਨੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਜਿਹੜੀ ਸਪੀਚ ਦਿੱਤੀ ਸੀ 40-45 ਮਿੰਟ ਦੀ, ਅਸਲ 'ਚ ਧੱਫੜ ਤੇ ਉਹਨੇ ਪਾਏ ਸੀਗੇ, ਧੱਫੜ ਤਾਂ ਉਹ ਪਏ ਨੇ। ਤੇ ਦੂਜੀ ਗੱਲ ਇਹ ਹੈ ਕਿ ਸੰਸਥਾਵਾਂ ਦੇ ਵਿੱਚ ਕੀ ਕੁਛ ਨਹੀਂ ਹੋਇਆ ਜੀ। ਹਾਲਾਂਕਿ ਰਾਜਨੀਤੀ ਆ, ਬਥੇਰਾ ਕੁਛ ਇਹਨਾਂ ਨੇ ਵੀ ਕੀਤਾ, ਕਾਂਗਰਸੀਆਂ ਨੇ ਵੀ ਆਪਣੇ ਸਮੇਂ 'ਚ ਕੀਤਾ। ਤਾਂ ਇਹ ਰਾਜਨੀਤੀ ਦੀ ਇੱਕ ਬੜੀ ਜਿੱਦਾਂ ਕਹਿ ਲਈਏ ਨਾ ਕਿ ਅਜੀਬੋ ਗਰੀਬ ਜੀ ਬਣ ਗਈ ਸਾਡੇ ਸਾਹਮਣੇ ਆ ਕਿ ਬਹੁਤ ਚਲਾਕੀ ਦੇ ਨਾਲ ਭਾਰਤੀ ਜਨਤਾ ਪਾਰਟੀ ਵਾਲੇ ਉਹਨੂੰ ਜੋੜ ਦਿੰਦੇ ਆ ਦੇਸ਼ ਤੇ ਮਾਨ ਸਨਮਾਨ ਨਾਲ। ਜਦ ਕਿ ਜੇ ਤੁਸੀਂ ਦੇਖੋ ਇਹਨੂੰ ਨਿਰਪੱਖ ਢੰਗ ਨਾਲ ਵਾਚੋਗੇ ਤਾਂ ਕੋਈ ਵਿਰੋਧੀ ਧਿਰ ਜਿਹੜੀ ਹੈ, ਰਵਾਇਤੀ ਵਿਰੋਧੀ ਧਿਰ ਆ, ਉਹ ਜਾ ਕੇ ਦੇਸ਼ ਦੇ ਹਿੱਤ ਦੀ ਤਾਂ ਗੱਲ ਕਰ ਰਹੀ ਹੈ। ਉਹ ਠੀਕ ਹੈ ਜੇ ਨਹੀਂ, ਉਹਨੂੰ ਤੁਸੀਂ ਤੱਥਾਂ ਨਾਲ ਝੁਠਲਾ ਸਕਦੇ ਹੋ। ਜੇ ਉਹ ਆਪਣੀ ਗੱਲ ਸਹੀ ਹੈ ਤਾਂ ਲੋਕ ਤੱਥਾਂ ਨੂੰ ਜਾਣਦੇ ਨੇ, ਜੇ ਤੁਸੀਂ ਸਹੀ ਆ ਤਾਂ ਤੁਸੀਂ ਤੱਥਾਂ ਦੇ ਨਾਲ ਉਹਨਾਂ ਨੂੰ ਝੁਠਲਾ ਸਕਦੇ ਹੋ।
ਜੀ ਪਰ ਇਹ ਚੀਜ਼ ਜਿਹੜੀ ਆ ਤੱਥ ਆਧਾਰਿਤ ਬਹਿਸ ਵੈਸੇ ਦੇ ਵਿੱਚ ਜਾਣ ਦੀ ਥਾਂ ਤੇ ਉਲਝ ਜਾਂਦੀ ਹੈ ਜਾ ਕੇ ਦੇਸ਼ ਪ੍ਰੇਮ ਨਾਲ, ਰਾਸ਼ਟਰਵਾਦ ਨਾਲ।